ਵਾਲੇਕੁਮ ਜੀ ਦੋਸਤੋ, ਤੁਹਾਡਾ ਆਪਣਾ ਲਾਲਾ ਵਕਾਰ। ਤੇ ਅੱਜ ਨਾ ਅਸੀਂ ਇੱਥੇ ਆਏ ਆ ਵਾ, ਯਾਨੀ ਕਿ ਸਾਡਾ ਕੰਮ ਆ ਕਿਸਾਨਾਂ ਦਾ, ਸਾਡੀ ਖੇਤੀਬਾੜੀ ਦਾ ਕੰਮ ਆ। ਤੇ ਅੱਜ ਵੀ ਅਸੀਂ ਆ ਮਿਰਚਾਂ ਮੈਂ ਲਾਈਆਂ ਸੀ ਔਰ ਆਇਆ ਵਾ, ਇਹਦੇ ਵਿੱਚ ਨਾ ਗੰਦ ਬਲਾ ਆ ਗਿਆ, ਕੁਛ ਮਸਰੂਫੀਆਤ ਦੀ ਵਜ੍ਹਾ ਤੋਂ ਗੋਡੀ ਨਹੀਂ ਕਰ ਸਕੇ ਤੇ ਅੱਜ ਕਰ ਰਹੇ ਆ। ਦੇਖੋ ਇੱਕ ਕਿਆਰੀ ਮੈਂ ਕਰ ਦਿੱਤੀ, ਇੱਕ ਲੈਣ, ਔਰ ਇਹ ਫਰਕ ਤੁਸੀਂ ਦੇਖ ਲਵੋ ਤੇ ਇਹ ਤੁਹਾਨੂੰ ਖੁਦ ਬਖੁਦ ਨਜ਼ਰ ਆ ਜਾਏਗਾ। ਅਸਲ ਨਾ ਇਸ ਮਿਹਨਤ ਦੇ ਵਿੱਚ ਬੜਾ ਮਜ਼ਾ ਵਾ। ਅੱਛਾ, ਲੋਕਾਂ ਦੇ ਮੂੰਹ ਚੋਂ ਮੈਂ ਅਕਸਰ ਇਹ ਗੱਲ ਸੁਣੀ ਆ, ਸਾਡੇ 70% ਬਲਕਿ 100% ਹੀ ਹੁਣ ਤੇ ਕਹਿ ਲਓ ਕਿ ਜਿਹੜਾ ਬੰਦਾ ਨਾ, ਉਹਨਾਂ ਕੋਲੋਂ ਮੈਂ ਗੱਲ ਸੁਣੀ ਹੈ, ਜਦੋਂ ਸਾਡੀ ਅੰਮੀ ਰੋਟੀ ਪਕਾਉਂਦੀ ਸੀ, ਹਾਂਡੀ ਪਕਾਉਂਦੀ ਸੀ, ਉਹਦਾ ਮਜ਼ਾ ਹੀ ਹੋਰ ਸੀ, ਉਦੋਂ ਸਵਾਦ ਹੀ ਹੋਰ ਸੀ। ਸਾਰੇ ਬੰਦੇ ਇਹੀ ਗੱਲ ਕਹਿੰਦੇ ਆ, ਔਰ ਉਹ ਠੀਕ ਹੈ ਵੀ ਗੱਲ, ਮਾਵਾਂ ਦੇ ਹੱਥਾਂ ਦਾ ਸਵਾਦ ਵਾਕਈ ਹੋਰ ਹੁੰਦਾ ਵਾ। ਲੇਕਿਨ ਮੇਨ ਲੋਕ ਹੁਣ ਕਹਿੰਦੇ ਕਿ ਜ਼ਾਇਕਾ ਹੈ ਨਹੀਂ। ਹੁਣ ਜ਼ਾਇਕੇ ਦੀ ਗੱਲ ਸੁਣ ਲਓ, ਜ਼ਾਇਕਾ ਅਸੀਂ ਗਵਾ ਲਿਆ ਆਪਣਾ ਆਪੇ ਹੀ। ਹੁਣ ਆ ਮੈਂ ਗੋਡੀ ਕੀਤੀ ਆ, ਅੱਲਾ ਦਾ ਸ਼ੁਕਰ ਆ ਕਿ ਆ 5-4 ਲੈਣਾ ਜਿਹੜੀਆਂ ਲਾਈਆਂ ਨਾ, ਆ ਗੋਡੀ ਹੁਣ ਆਹ ਲੈਣ ਨੂੰ ਤੁਹਾਨੂੰ ਦਿਸਣ ਡਈ, ਆ ਵੀ ਦਿਸਣ ਡਈ ਆ। ਮਿਹਨਤ ਕਰ ਰਹੇ ਆ, ਹਾਲਾਂਕਿ ਗਰਮੀ ਆ, ਠੀਕ ਠਾਕ ਤੁਹਾਡੇ ਸਾਹਮਣੇ ਕਣਕਾਂ ਪੱਕੀਆਂ। ਔਰ ਕਣਕਾਂ ਤੁਹਾਨੂੰ ਪਤਾ ਜਦੋਂ ਪੱਕਦੀਆਂ ਵਾ ਉਦੋਂ ਗਰਮੀ ਨਾਲ ਹੀ ਪੱਕਦੀਆਂ, ਔਰ ਗਰਮੀ ਦਾ ਮੌਸਮ ਹੁੰਦਾ। ਵਾਢੀ ਵੀ ਇਨਸ਼ਾ ਅੱਲਾਹ ਤਾਲਾ ਕਰਨੀ, ਉਹਦੀ ਵੀ ਵੀਡੀਓ ਤੁਹਾਡੇ ਨਾਲ ਅਪਲੋਡ ਕਰਾਂਗੇ। ਮਿਹਨਤ ਕਰੀ ਦੀ ਇਨਸ਼ਾ ਅੱਲਾਹ ਤਾਲਾ, ਅੱਲਾ ਦਾ ਲੱਖ ਸ਼ੁਕਰ ਆ, ਔਰ ਸਿਹਤ ਵੀ ਅੱਲਾ ਪਾਕ ਦਾ ਲੱਖ ਸ਼ੁਕਰ ਦਿੱਤੀ। ਅੱਛਾ, ਮੇਨ ਚੀਜ਼ ਜਿਹੜੀ ਆ ਨਾ ਜ਼ਾਇਕੇ ਵਾਲੀ, ਅੱਜ ਮੈਂ ਤੁਹਾਨੂੰ ਜ਼ਾਇਕੇ ਦੀ ਗੱਲ ਦੱਸਣ ਲੱਗਾ ਵਾਂ ਕਿ ਸਾਡਾ ਵਾ, ਅਸੀਂ ਲਕੀਰ ਦੇ ਫਕੀਰ। ਇੱਕ ਬੰਦੇ ਨੇ ਇੱਕ ਗੱਲ ਕਹਿ ਦਿੱਤੀ, ਬਸ ਉਹ ਕਹੀ ਜਾਣੀ ਕਿ ਜ਼ਾਇਕਾ ਨਹੀਂ ਹੈ, ਜ਼ਾਇਕਾ ਨਹੀਂ। ਪਤਾ ਕਿਉਂ ਨਹੀਂ ਹੈ ਜ਼ਾਇਕਾ? ਮੈਂ ਦੱਸਦਾ ਕਿਉਂ ਨਹੀਂ ਜ਼ਾਇਕਾ ਹੈ। ਇੰਨਾ ਜਿੰਨਾ ਥਾਂ ਵਾ ਨਾ, 1 2 3 ਤੇ 4 ਕਿਆਰੀਆਂ ਵਾ ਟੋਟਲ। ਇਹਦੇ ਵਿੱਚ ਮੈਂ ਮਿਰਚਾਂ ਵੀ ਲਾਈਆਂ ਵਾ, ਇਹਦੇ ਵਿੱਚ ਭਿੰਡੀ ਵੀ, ਇਹਦੇ ਵਿੱਚ ਕੱਦੂ ਸ਼ਰੀਫ ਵੀ ਲਾਏ ਆ। ਅੱਛਾ, ਇਹ ਦੇਖੋ ਧਨੀਆ, ਹੁਣ ਦੇ ਮੌਸਮ 'ਚ ਵੇਖ ਲਓ ਕਿੱਡਾ ਮਾਸ਼ਾਅੱਲਾ ਪਿਆਰਾ ਵਾ। ਆ ਧਨੀਆ ਤੁਹਾਨੂੰ ਕੈਮਰਾਮੈਨ ਦਿਖਾ ਰਿਹਾ ਵਾ, ਇਹ ਗੋਡੀ ਕਰਾਂਗੇ ਤੇ ਬਿਲਕੁਲ ਸਾਫ਼ ਨਜ਼ਰ ਆਏਗਾ ਇਨਸ਼ਾ ਅੱਲਾਹ ਤਾਲਾ। ਅੱਛਾ, ਹੁਣ ਇਹਦੇ ਵਿੱਚ ਮੈਂ ਇੱਕ ਭਿੰਡੀ, ਇੱਕ ਬੈਂਗਣ ਯਾਨੀ ਕਿ ਬਤਾਊ, ਇੱਕ ਆ ਮਿਰਚਾਂ। ਚਲੋ ਇਹ ਮਿਰਚਾਂ ਦੇ ਕਹਿ ਲਓ ਕਿ ਸਬਜ਼ੀ 'ਚ ਨਹੀਂ, ਲੇਕਿਨ ਇਹ ਮਿਰਚਾਂ ਦੀ ਇੱਕ ਅਲੱਗ ਪੋਜੀਸ਼ਨ ਆ। ਅੱਛਾ, ਔਰ ਕੱਦੂ, ਇਹ 4 ਚੀਜ਼ਾਂ ਮੈਂ ਇੱਥੇ ਲਾਈਆਂ, ਸਿਰਫ ਇਹ 4 ਕਿਆਰੀਆਂ ਵਾ। ਆ ਵਿਗੇ ਦਾ ਸਾਡਾ ਇੱਕ ਮੱਥੇ ਤੇ ਮੈਂ ਛੱਡੀਆਂ ਵਾ, ਔਰ ਇਹ ਪੂਰੇ ਘਰ ਵਾਸਤੇ ਯਾਨੀ ਕਿ 4 ਸਬਜ਼ੀਆਂ ਇਹ ਆ। ਇੰਨੀ ਕੁ ਜਗ੍ਹਾ ਉੱਧਰ ਰੱਖਣੀਆਂ, 3 ਸਬਜ਼ੀਆਂ ਮੈਂ ਹੋਰ ਕਰ ਦੇਣੀਆਂ, 7 ਸਬਜ਼ੀਆਂ ਟੋਟਲ। ਹਫਤੇ ਦੇ 7 ਹੀ ਦੇਣਾ, ਡੇਲੀ ਬੇਸ ਤੇ ਇੱਕ ਸਬਜ਼ੀ ਵੀ ਤੁਸੀਂ ਪਕਾਓਗੇ ਤੇ ਹਫਤਾ ਸਕੂਨ ਨਾਲ ਲੰਘਦਾ ਵਾ। ਹਾਲੇ ਵਿੱਚ ਕਿਸੇ ਟਾਈਮ ਦਾਲ ਵੀ ਪਕਾ ਲਈਦੀ ਆ, ਕੋਈ ਗੋਸ਼ਤ ਵੀ ਵਗੈਰਾ ਵੀ ਪਕਾ ਲਈਦਾ ਵਾ, ਲੇਕਿਨ 7 ਸਬਜ਼ੀਆਂ ਕਰ ਲਈਆਂ। ਔਰ ਈਜ਼ੀਲੀ ਇੰਨੀ ਕੁ ਜਗ੍ਹਾ ਦੇ ਵਿੱਚੋਂ ਤੁਹਾਡੇ ਘਰ ਦਾ ਨਿਜ਼ਾਮ ਚੱਲਦਾ ਵਾ। ਔਰ ਯਕੀਨ ਕਰਕੇ ਜਾਣੋ, ਇਹ ਹੱਥੀਂ ਗੋਡੀ ਕਰਨ ਡਏ ਆ, ਇਹ ਬਿਲਕੁਲ ਦੇਸੀ ਜਿਸ ਤਰ੍ਹਾਂ ਪਹਿਲੇ ਹੁੰਦੀਆਂ ਸੀ, ਇਹ ਉਹੀ ਚੀਜ਼ ਆ। ਔਰ ਜ਼ਾਇਕੇ ਕਿਉਂ ਮੁੱਕ ਗਏ ਕਿ ਅਸੀਂ ਬਾਜ਼ਾਰੀ ਲੱਗ ਗਏ ਆ, ਉਹ ਸਪਰੇਵਾਂ ਨਾਲ ਪਲੀਆਂ ਜਾਂ ਉਹ ਯਾਨੀ ਕਿ ਮਸਨੂਈ ਉਗਾਈਆਂ, ਇਸੇ ਤਰ੍ਹਾਂ ਹੀ ਯਾਨੀ ਕਿ ਅਸੀਂ ਲੱਗ ਗਏ ਆ ਉਹਨਾਂ ਚੀਜ਼ਾਂ ਤੇ, ਖਾਦਾਂ ਸ਼ਾਦਾਂ। ਆਹ ਦੇਖੋ, ਆ ਗੋਡੀ ਕੀਤੀ, ਇਹਨੂੰ ਪਹਿਲੇ ਰੂੜੀ ਥੱਲੇ ਪਾਈ ਆ, ਇਹ ਗੋਡੀ ਹੁਣ ਵੀ ਕੀਤੀ, 1-2 ਗੋਡੀਆਂ ਕਰਨੀਆਂ ਵਾ, ਇਹ ਸਬਜ਼ੀ ਸੈੱਟ ਹੋ ਜਾਣੀ ਹੈ। ਇਹ ਇਨਸ਼ਾ ਅੱਲਾਹ ਤਾਲਾ ਮੌਸਮ ਦੇ ਨਾਲ ਸਬਜ਼ੀਆਂ ਚੇਂਜ ਕਰਦੇ ਰਹਿਣਾ। ਇੰਨੀ ਜਗ੍ਹਾ 'ਚ ਸਿਰਫ ਅਸੀਂ ਮਿਹਨਤ ਕਰਨਾ ਛੱਡ ਗਏ ਆ। ਇੰਨੀ ਜਗ੍ਹਾ 'ਚ ਸਾਡੇ ਘਰ ਦੀ ਸਬਜ਼ੀ ਈਜ਼ੀਲੀ, ਬਲਕਿ ਘਰ ਤੋਂ ਵੀ ਸਬਜ਼ੀ ਵੱਧ ਜਾਂਦੀ ਆ। ਕਹਿ ਲਓ ਕਿ 100-200 ਦੀ ਸਬਜ਼ੀ ਅਗਰ ਚਾਹੀਏ ਤੇ ਵਿਕ ਵੀ ਜਾਂਦੀ, ਘਿਓ ਵੀ ਕਿਲੋ ਆ ਸਕਦਾ ਵਾ ਇਸੇ ਹੀ ਸਬਜ਼ੀ ਦੇ ਵਿੱਚੋਂ। ਔਰ ਜ਼ਾਇਕਾ ਯਕੀਨ ਕਰਕੇ ਜਾਣੋ, ਉਹੀ ਜ਼ਾਇਕਾ ਵਾ ਜਿਹੜਾ ਜ਼ਾਇਕਾ ਪਿੱਛੇ ਸੀ। ਜ਼ਾਇਕੇ ਲੱਭਦੇ ਆ, ਮਿਹਨਤ ਨਹੀਂ ਉਹ ਲੱਭਦੇ ਪਈ, ਯਾਨੀ ਕਿ ਉਹ ਨਾ ਕਰੀਏ ਮਿਹਨਤ, ਸਿਰਫ ਮਿਹਨਤ। ਆ ਥੋੜੀ ਜਿਹੀ ਮਿਹਨਤ, ਹੁਣ ਮੈਨੂੰ ਪਸੀਨਾ ਆਇਆ, ਇਹਨੇ ਨਾਲ ਮੇਰਾ ਫਾਇਦਾ ਹੋਇਆ ਵਾ। ਮੇਰੇ ਜਿਸਮ ਦੇ ਵਿੱਚੋਂ ਜਿਹੜੇ ਯਾਨੀ ਕਿ ਕਹਿ ਲਓ ਕਿ ਪਸੀਨੇ ਦੇ ਰਾਹ ਗੰਦੇ ਜਰਾਸੀਮ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ, ਨਿਕਲ ਜਾਂਦੀਆਂ। ਔਰ ਸਿਹਤ ਵੀ ਫਿੱਟ ਰਹਿੰਦੀ ਹੈ, ਚਰਬੀ ਵਗੈਰਾ ਵੀ ਢਲਦੀ ਆ, ਆਪਣੀ ਸਿਹਤ ਸੈੱਟ ਰਹਿੰਦੀ, ਬਲੱਡ ਪ੍ਰੈਸ਼ਰ ਇਹ ਉਹ ਇਦਾਂ ਦੀਆਂ ਚੀਜ਼ਾਂ ਤੋਂ ਥੋੜਾ ਜਿਹਾ ਨਾ ਬਚਾ ਰਹਿੰਦਾ ਵਾ। ਔਰ ਇਹ ਉਹ ਜ਼ਾਇਕਾ ਜੀ, ਯਕੀਨ ਕਰਕੇ ਜਾਣੋ। ਔਰ ਮੈਂ ਯਾਰ ਕਣਕ ਬੀਜੀ ਆ, ਮੈਂ ਇੱਕ ਸਾਈਡ ਤੇ ਕਣਕ ਨੂੰ ਕਹਿ ਲਓ ਕਿ ਸਪਰੇਅ ਤੇ ਖਾਦ ਨਹੀਂ ਪਾਈ, ਉਹ ਵੀ ਮੈਂ ਲੈਦਾ ਹੀ ਬੀਜੀ ਕੇ ਘਰ ਵਾਸਤੇ। ਔਰ ਉਹਦਾ ਵੀ ਜ਼ਾਇਕਾ ਉਹੀ ਹੋਣਾ ਵਾ ਜਿਸ ਤਰ੍ਹਾਂ ਪੁਰਾਣੇ ਦੌਰ ਦੇ ਵਿੱਚ ਲਿੜ ਹੁੰਦੀ ਸੀ। ਔਰ ਅਸੀਂ ਇੱਕ ਚੱਕੀਆਂ ਤੋਂ ਵੀ ਅਸੀਂ ਹੁਣ ਦੂਸਰੀਆਂ ਤੋਂ ਭਿਆਉਣ ਲੱਗ ਪਏ, ਸੂੜੇ ਵਾਲੀਆਂ ਚੱਕੀਆਂ ਤੋਂ ਭਿਆਓ ਛਾਣ ਕੇ, ਜਿਸ ਤਰ੍ਹਾਂ ਮਾਈਆਂ ਛਾਣਦੀਆਂ। ਅਸੀਂ ਮਿਹਨਤ ਹੀ ਛੱਡ ਗਏ ਨਾ, ਮਿਹਨਤ ਛੱਡ ਗਏ, ਜ਼ਾਇਕੇ ਲੱਭਦੇ ਆ, ਮਿਹਨਤਾਂ ਕਰਦੇ ਨਹੀਂ। ਤੇ ਦੋਸਤੋ, ਮੇਰਾ ਅੱਜ ਦਾ ਇਹੀ ਪੈਗਾਮ ਆ ਕਿ ਅਗਰ ਇੰਨੀ ਕੁ ਮਿਹਨਤ ਤੁਸੀਂ ਕਰ ਲਓਗੇ ਕਿ ਤੁਹਾਡੀ ਸਿਹਤ ਫਿੱਟ ਰਹੇਗੀ। ਇੰਨੀ ਕੁ ਜਗ੍ਹਾ ਦੇ ਨਾਲ ਤੁਹਾਨੂੰ ਘਰ ਦੀ ਸਬਜ਼ੀ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਪਏਗੀ। ਹੁਣ 200-300 ਤੋਂ ਘੱਟ ਸਬਜ਼ੀ ਨਹੀਂ ਆਉਂਦੀ, ਔਰ ਜ਼ਾਇਕਾ ਯਕੀਨ ਕਰਕੇ ਜਿਹਨੂੰ ਉਹੀ ਤੁਹਾਨੂੰ ਲੱਭੇਗਾ। ਤੇ ਦੋਸਤੋ, ਇੱਥੇ ਇੰਨੀ ਗੱਲ ਦੇ ਨਾਲ ਹੀ ਅੱਜ ਦੀ ਵੀਡੀਓ ਜਿਹੜੀ ਮੇਰੀ ਉਹ ਆਪਣੇ ਕਹਿ ਲਓ ਕਿ ਇਖਤਤਾਮ ਹੋਈ ਅੱਜ ਦੀ। ਔਰ ਮੈਂ ਤੁਹਾਡੇ ਵਾਸਤੇ ਮੈਸੇਜ ਛੱਡਿਆ ਵਾ ਕਿ ਮੇਰੇ ਭਾਈ, ਇੰਨੀ ਕਿ ਮੈਂ 4 ਕਿਆਰੀਆਂ ਵਾ, ਇੱਕ ਤੇ ਫਰੈਸ਼ਮੈਂਟ ਹੋ ਜਾਂਦੀ ਆ, ਮੁਰੱਬੇ ਆਣ ਕੇ ਇਹਨੂੰ ਮਾੜੀ ਮੋਟੀ ਗੋਡੀ ਵੀ ਕਰ ਲਈਦੀ ਆ, ਇੱਕ ਸਬਜ਼ੀਆਂ ਤਾਜ਼ਾ ਹੁੰਦੀਆਂ ਵਾ, ਇੱਕ ਦੇਸੀ ਘਰ ਦੀਆਂ ਕੋਈ ਸਪਰੇਵਾਂ ਦੀਆਂ ਪਲੀਆਂ ਨਹੀਂ, ਉਹੀ ਜ਼ਾਇਕੇ ਆ। ਔਰ ਇਹ ਦੱਸਣ ਦਾ ਮਕਸਦ ਇਹ ਆ ਕਿ ਮਿਹਨਤ ਥੋੜੀ ਜਿਹੀ ਕਰਨੀ ਪੈਣੀ, ਡੇਲੀ ਦਾ 1 ਘੰਟਾ ਵੀ ਨਹੀਂ ਲੱਗਦਾ।
ਯਾਨੀ ਕਿ ਹਫਤੇ 2-3 ਹਫਤੇ ਬਾਅਦ ਗੋਡੀ ਕਰਨੀ ਪੈਂਦੀ ਆ, 2-3 ਘੰਟੇ ਦੇ ਵਿੱਚ ਬੰਦਾ ਈਜ਼ੀਲੀ ਕਰ ਲੈਂਦਾ ਵਾ। ਤੇ ਲੇਕਿਨ ਜ਼ਾਇਕਾ ਉਹੀ ਆ, ਸਕੂਨ ਨਾਲ ਸਬਜ਼ੀ ਤੋੜ ਕੇ ਇਹ ਜਦੋਂ ਪੱਕ ਗਈਆਂ ਮੈਂ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗਾ, ਸਬਜ਼ੀ ਤੋੜਦਿਆਂ ਦੀ ਸਾਰਾ ਡੈਮੋ ਕਰਕੇ ਤੁਹਾਨੂੰ ਦੱਸਾਂਗੇ, ਅਸੀਂ ਕੋਈ ਗੱਲ ਐਸੀ ਨਹੀਂ ਕਰ ਰਹੇ। ਤੇ ਦੋਸਤੋ ਇਹ ਜਿਹੜੇ ਮੇਰੇ ਵੀਰ ਇਸ ਗੱਲ ਨੂੰ ਪਸੰਦ ਕਰਦੇ ਆ ਉਹ ਮੇਰੇ ਵੀਡੀਓ ਨੂੰ ਜ਼ਰੂਰ ਲਾਈਕ ਕਰਨ, ਜਿਹੜੇ ਨਵੇਂ ਵੇਖਣ ਦੇ ਦੋਸਤ ਉਹ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣਾ ਵਾ ਕਿ ਕੈਸੀ ਲੱਗੀ ਹੈ ਵੀਡੀਓ, ਜਿਹੜੀਆਂ ਮੈਂ ਗੱਲਾਂ ਕੀਤੀਆਂ ਸਹੀ ਆ। ਔਰ ਇਹ ਵੀ ਦੇਖ ਲਿਓ ਅਜ਼ਮਾ ਕੇ, ਮੈਨੂੰ ਇਹ ਵੀ ਦੱਸਿਓ ਕਿ ਆ ਇਦਾਂ ਸਬਜ਼ੀਆਂ ਲਾ ਕੇ ਜ਼ਾਇਕਾ ਉਹ ਨਹੀਂ ਆਉਂਦਾ। ਤੇ ਦੋਸਤੋ ਆਪਣੇ ਲਾਲੇ ਵਕਾਰ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਪਾਕ ਤੁਹਾਨੂੰ ਹਿਫਜ਼ੋ ਇਮਾਨ 'ਚ ਰੱਖੇ। ਸਾਰੇ ਦੋਸਤਾਂ ਨੂੰ ਅਸਲਾਮ ਵਾਲੇਕੁਮ।